ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਹਨ, ਉਹਨਾਂ 'ਚੋਂ ਪਹਿਲੀ ਗੱਲ ਜਿਹੜੀ ਹੈ ਉਹ ਸਾਊਦੀ ਅਰਬ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। ਸਾਊਦੀ ਅਰਬ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦਾ ਇੱਕ ਇਸ ਵੇਲੇ ਇਜਲਾਸ ਹੋ ਰਿਹਾ ਹੈ ਜਾਂ ਗੱਲਬਾਤ ਹੋ ਰਹੀ ਹੈ ਜਾਂ ਉੱਥੇ ਇੱਕ ਫੋਰਮ ਚੱਲ ਰਿਹਾ ਹੈ, ਜਿਹਦੇ ਵਿੱਚ ਸਾਡੇ ਜਿਹੜੇ ਛੋਟੇ ਚੇਤਨ ਨੇ, ਮਤਲਬ ਕਿ ਜਿਹੜੇ ਸਾਡੇ ਝੂਠੇ ਵਜ਼ੀਰ ਆਜ਼ਮ ਨੇ, ਉਹ ਵੀ ਉੱਥੇ ਪੈਂਟ ਕੋਟ ਪਾ ਕੇ ਅਪੜੇ ਨੇ। ਅਤੇ ਉਹ ਤੁਸੀਂ ਸੋਚਦੇ ਹੋਵੋਗੇ ਵੀ ਇਹ ਸਾਊਦੀ ਅਰਬ ਹੀ ਰਹਿੰਦੇ ਨੇ, ਪਤਾ ਨਹੀਂ ਅਸੀਂ ਸਾਊਦੀ ਅਰਬ ਦਾ ਵਜ਼ੀਰ ਆਜ਼ਮ ਲਾ ਛੱਡਿਆ ਇਹਨਾਂ ਨੂੰ। ਇਹ ਈਦ 'ਤੇ ਵੀ ਉੱਥੇ ਹੀ ਸਨ, ਫਿਰ ਈਦ ਤੋਂ ਕੋਈ ਹਫ਼ਤਾ ਡੇਢ ਹਫ਼ਤਾ ਬਾਅਦ ਵੀ ਉੱਥੇ ਹੀ ਸਨ, ਹੁਣ ਫਿਰ ਉੱਥੇ ਹੀ ਨੇ, ਉੱਥੇ ਹੀ ਰਹਿੰਦੇ ਨੇ। ਉਹਦੀ ਵਜ੍ਹਾ ਕੀ ਹੈ ਕਿ ਚੌਧਰੀ ਨਿਜ਼ਾਮੁਦੀਨ ਨੇ ਕਿਹਾ ਵੀ ਤੁਸੀਂ ਬਾਹਰ ਅੰਦਰ ਫਿਰਿਆ ਕਰੋ, ਅਤੇ ਇੱਥੇ ਪਾਕਿਸਤਾਨ ਦੀ ਜਿਹੜੀ ਵਜ਼ਾਰਤ ਉਜ਼ਮਾ ਨਾ ਤੁਹਾਡਾ ਠੱਪਾ ਤੁਹਾਡਾ ਇਸਤੇਮਾਲ ਕਰਾਂਗੇ। ਇਹ ਅੱਜ ਕੱਲ੍ਹ ਨਾ ਸਿਲੀਕੌਨ ਦੇ ਅੰਗੂਠੇ ਬਣ ਜਾਂਦੇ ਨੇ, ਦੁਨੀਆ 'ਚ ਫਰਾਡ ਚੱਲਦਾ, ਮਤਲਬ ਅੰਗੂਠੇ ਦੇ ਉੱਤੇ ਸਿਲੀਕੌਨ ਦਾ ਨਾ ਰਬੜ ਦਾ ਜਾਲੀ ਅੰਗੂਠਾ ਬਣਾ ਲੈਂਦੇ ਨੇ, ਅਤੇ ਉਹ ਤੁਹਾਡੇ ਅੰਗੂਠੇ 'ਤੇ ਥਾਂ ਉਹ ਹੀ ਲਾ ਕੇ ਅਤੇ ਉਹਦੇ ਨਾਲ ਹੀ ਕੰਮ ਚਲਾਈ ਆਉਂਦੇ ਨੇ। ਇਹ ਮੈਨੂੰ ਲੱਗਦਾ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਵੀ ਅੰਗੂਠੇ ਲਵਾ ਲਏ ਨੇ ਉਹਨਾਂ ਨੇ ਸਿਲੀਕੌਨ ਦੇ ਉੱਤੇ, ਅਤੇ ਆਪ ਉਹਨਾਂ ਦੇ ਸਿਲੀਕੌਨ ਦੇ ਅੰਗੂਠੇ ਕੋਲ ਰੱਖ ਲਏ ਨੇ, ਅਤੇ ਪੰਜਾਬੀਆਂ ਦੇ ਵਿੱਚ ਅੰਗੂਠਾ ਆਖਦੇ ਨੇ, ਅੰਗੂਠਾ ਨਹੀਂ ਆਖਦੇ। ਅਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਫਿਰੋ ਤੁਰੋ। ਮੈਨੂੰ ਸ਼ਹਿਬਾਜ਼ ਸ਼ਰੀਫ ਸਾਹਿਬ ਵੱਲ ਵੇਖ ਕੇ ਚੇਤਾ ਆਉਂਦਾ ਜਿਹੜੇ ਕੱਚੇ ਕੈਲੰਡਰ ਹੁੰਦੇ ਨੇ, ਜਾਂ ਉਹਨੂੰ ਧਿਆਨ ਕੈਲੰਡਰ ਵੀ ਆਖਦੇ ਨੇ। ਇੱਕ ਤਾਂ ਪੱਕਾ ਕੈਲੰਡਰ ਹੁੰਦਾ ਹੈ ਨਾ ਬੱਸ ਦੇ ਉੱਤੇ, ਕੰਡਕਟਰ ਜਿਹਨੂੰ ਆਉਂਦੇ ਨੇ, ਉਹਨੂੰ ਅਸੀਂ ਪੰਜਾਬੀ ਜ਼ੁਬਾਨ 'ਚ ਕੈਲੰਡਰ ਆਖਦੇ ਨੇ। ਉਹ ਕੈਲੰਡਰ ਸਾਹਿਬ ਜਿਹੜੇ ਨੇ ਨਾ, ਉਹ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਿਰਾਇਆ ਸ਼ਰਾਇਆ ਇੱਕ ਤਾਂ ਫੜਨਾ ਹੁੰਦਾ, ਜਿਹੜਾ ਪੱਕਾ ਕੈਲੰਡਰ ਹੁੰਦਾ ਉਹਦੇ ਕੋਲ ਮਾਲ ਪਾਣੀ ਵੀ ਹੁੰਦਾ, ਪੈਸੇ ਵੀ ਹੁੰਦੇ ਬੱਸ ਦੇ ਵਿੱਚ, ਉਹਨੇ ਫਿਰ ਤੁਰ ਕੇ ਕਿਰਾਇਆ ਵੀ ਫੜਨਾ ਹੁੰਦਾ। ਜਿਹੜਾ ਧਿਆਨ ਕੈਲੰਡਰ ਹੁੰਦਾ ਨਾ, ਅਤੇ ਕੱਚਾ ਕੈਲੰਡਰ ਹੁੰਦਾ, ਉਹਦਾ ਕੰਮ ਸਿਰਫ ਹੁੰਦਾ ਬੂਹੇ ਦੇ ਉੱਤੇ ਲਟਕ ਕੇ, ਅਤੇ ਉਹ ਜਨਾਬ ਟਾਇਰ ਸ਼ਾਇਰ ਨੂੰ ਹੱਥ ਮਾਰਨਾ, ਉਹਨੇ ਟਾਇਰ ਦੀ ਹਵਾ ਚੈੱਕ ਕਰਨੀ ਹੈ, ਬੱਸ ਦੇ ਚਾਰੋਂ ਪਾਸੇ ਫਿਰ ਕੇ ਵੇਖਣਾ ਵੀ ਹਰ ਸ਼ਾਇਦ ਸੈੱਟ ਹੈ, ਅੱਗੋਂ ਸ਼ੀਸ਼ਾ ਸ਼ੂਸ਼ਾ ਧੋ ਦੇਣਾ, ਬਾਕੀ ਬੱਸ ਦੇ ਉੱਤੇ ਵੀ ਟਾਕੀ ਸ਼ਾਕੀ ਮਾਰਨੀ ਹੈ, ਉਹਨੇ ਸਫਾਈ ਕਰਨੀ ਹੈ। ਅਤੇ ਜੇ ਇਸ ਵੇਲੇ ਬੱਸ ਨੇ ਆ ਕੇ ਲਾਰੀ ਅੱਡੇ 'ਚ ਲੱਗ ਜਾਣਾ, ਅਤੇ ਉਹਨੇ ਬੂਹੇ ਦੇ ਨਾਲ ਲਟਕ ਕੇ ਅਤੇ ਉਹਨੇ ਲਿੱਲਾਂ ਦੇਣੀਆਂ ਨੇ। ਲਿੱਲਾਂ ਮਤਲਬ ਵੀ ਜਿੰਨਾ ਕਿੱਲ ਕੇ ਬੋਲ ਸਕਦਾ ਉਹਨਾਂ ਉਹਨੇ ਕਿੱਲ ਕੇ ਆਉਣਾ ਵੀ ਆ ਜਾਓ, ਵੀ ਆ ਜਾਓ ਫੋਟਾਬਾਸ ਵਾਲੇ ਆ ਜਾਓ ਬਈ ਬਹਾਵਲ ਨਗਰ ਵਾਲੇ ਆ ਜਾਓ। ਅਤੇ ਉਹ ਭਾਵੇਂ ਉੱਥੇ ਕਿਤੇ ਪੁਲਿਸ ਵਾਲੇ ਦੇ ਕੰਨ 'ਚ ਪਵੇ ਬਹਾਵਲ ਨਗਰ ਦੀ ਗੱਲ, ਅਤੇ ਉਹ ਲਾਠੀ ਕੱਢ ਮਾਰੇ। ਪਿਛਲੇ ਦਿਨੋਂ ਇਹ ਪਾਕਪਤਨ 'ਚ ਹੋਇਆ ਵੀ ਹੈ, ਉੱਥੇ ਕਿਸੇ ਬੱਸ ਵਾਲੇ ਨੇ ਆਵਾਜ਼ ਲਾ ਦਿੱਤੀ ਵੀ ਆ ਜਾਓ ਵੀ ਬਹਾਵਲ ਨਗਰ ਵਾਲੇ ਆ ਜਾਓ। ਉੱਥੇ ਪੁਲਿਸ ਵਾਲੇ ਖਲੋਤੇ ਸਨ, ਉਹਨਾਂ ਨੇ ਆਖਿਆ ਨਹੀਂ ਤੂੰ ਸਾਨੂੰ ਛੇੜਨ ਡਿਆ, ਉਹਨਾਂ ਫੜ ਕੇ ਉਹਦੀ ਫੈਂਟੀ ਕੱਢੀ। ਇਹ ਹੁਣ ਬਹਾਵਲ ਨਗਰ ਦਾ ਤੁਸੀਂ ਲਫ਼ਜ਼ ਜਿਹੜਾ ਨਾ ਉਹ ਜ਼ਰਾ ਸੋਚ ਸਮਝ ਕੇ ਕਿਆ ਕਰੋ, ਬਲਕਿ ਉਹਦਾ ਨਾਂ ਹੀ ਮੇਰਾ ਖਿਆਲ ਕੋਈ ਹੋਰ ਰੱਖ ਲਈਏ, ਬਹਾਵਲ ਨਗਰ ਨਾ ਰੱਖੀਏ ਤਾਂ ਬਿਹਤਰ ਹੈ। ਬਹਰਹਾਲ ਸ਼ਹਿਬਾਜ਼ ਸ਼ਰੀਫ ਸਾਹਿਬ ਵੱਲ ਵੇਖ ਕੇ ਮੈਨੂੰ ਇਹ ਚੇਤਾ ਆਉਂਦਾ ਵੀ ਇਹ ਧਿਆਨ ਕੈਲੰਡਰ ਹੀ ਹੈ। ਚੌਧਰੀ ਨਿਜ਼ਾਮੁਦੀਨ ਨੇ ਆਖਿਆ ਵੀ ਪਿੱਛੋਂ ਕੰਮ ਅਸੀਂ ਸਾਂਭਾਂਗੇ, ਅਤੇ ਤੁਸੀਂ ਜਿਹੜਾ ਨਾ ਸ਼ੇਰ ਬੱਗਿਓ ਜਾਓ ਉੱਥੇ ਫਿਰ ਤੁਰ ਕੇ ਆਓ। ਚਲੋ ਉੱਥੇ ਤੋਂ ਚਲੇ ਗਏ। ਉੱਥੇ ਜਾ ਕੇ ਉਹਨਾਂ ਜਿਹੜੀ ਕਾਰਵਾਈ ਕੀਤੀ ਉਹ ਦੱਸੀ ਉਹਨਾਂ ਲੋਕਾਂ ਨੂੰ ਵੀ ਸਾਡਾ ਪਾਕਿਸਤਾਨ ਤੇ ਉੱਜੜ ਗਿਆ। ਉੱਥੇ ਘੱਲਿਆ ਵੀ ਸਰਮਾਇਆਕਾਰੀ ਲੈ ਕੇ ਆਓ, ਉੱਥੇ ਇਸ ਵਾਸਤੇ ਘੱਲਿਆ ਵੀ ਜਾਓ ਸ਼ਹਿਬਾਜ਼ ਸ਼ਰੀਫ ਸਾਹਿਬ ਉੱਥੇ ਗੱਲਬਾਤ ਕਰੋ, ਅਤੇ ਉੱਥੋਂ ਜਿਹੜੀ ਨਾ ਸਰਮਾਇਆਕਾਰਾਂ ਨੂੰ ਇਸ ਗੱਲ ਦੀ ਰਗਬਤ ਦਿਓ, ਸਰਮਾਇਆਕਾਰਾਂ ਨੂੰ ਜ਼ਰਾ ਥੋੜ੍ਹਾ ਜਿਹਾ ਤੱਤਾ ਕਰੋ ਵੀ ਇੱਥੇ ਆ ਕੇ ਪੈਸੇ ਲਾਉਣ ਸਾਡੇ ਪਾਕਿਸਤਾਨ 'ਚ। ਭਾਈ ਹੁਣੀ ਲੈਣ ਸਰਮਾਇਆਕਾਰੀ ਕਰਨ ਗਏ ਸਾਂ, ਇਹ ਇੰਝ ਹੀ ਹੈ ਵੀ ਜਿਵੇਂ ਕੋਈ ਕਿਰਾਇਆ ਗਿਆ ਹੋਵੇ ਰਿਸ਼ਤਾ ਕਰਾਉਣ, ਅਤੇ ਉੱਥੇ ਉਹਨਾਂ ਦਾ ਜਿਹੜਾ ਪਹਿਲਾਂ ਹੋਇਆ ਹੋਵੇ ਉਹ ਵੀ ਤੜਾ ਦੇ, ਅਤੇ ਛਿੱਤਰ ਹੀ ਖਾਣੇ ਨਾ ਉਸ ਬੰਦੇ ਨੇ। ਇਹੀ ਕੰਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੀਤਾ। ਗਏ ਸਨ ਇਨਵੈਸਟਮੈਂਟ ਲੈਣ, ਅਤੇ ਉੱਥੇ ਬਹਿ ਕੇ ਉਹਨਾਂ ਦੱਸਿਆ ਵੀ ਪਾਕਿਸਤਾਨ ਤਾਂ ਤਬਾਹ ਹੋ ਗਿਆ, ਸਾਡੇ ਤਾਂ ਪੱਲੇ ਕੁਛ ਵੀ ਨਹੀਂ ਰਿਹਾ, ਸਾਡਾ ਤਾਂ ਬਿਜਲੀ ਦਾ ਜਿਹੜਾ ਸਾਰਾ ਸਿਸਟਮ ਉਹ ਤਬਾਹ ਹੋ ਗਿਆ, ਬਿਜਲੀ ਬੜੀ ਮਹਿੰਗੀ ਹੈ ਅਤੇ ਲੋਕ ਅਫੋਰਡ ਨਹੀਂ ਕਰ ਸਕਦੇ, ਅਤੇ ਉਹਦੇ ਚੋਰੀ ਹੈ ਅਤੇ ਉਹਦੇ 'ਚ ਇਹ ਨਹੀਂ ਦੱਸਿਆ ਵੀ ਇਹ ਸਾਰਾ ਕੰਮ ਹੋਇਆ ਕਿਵੇਂ। ਇਹ ਨਹੀਂ ਦੱਸਿਆ ਵੀ ਅੱਜ ਬਿਜਲੀ ਘਰਾਂ ਦਾ ਜਿਹੜਾ 2200 ਅਰਬ ਰੁਪਈਏ ਦਾ ਕਿਰਾਇਆ, ਇਹ ਪਾਉਣ ਦੇ ਵਿੱਚ ਮੈਂ ਅਤੇ ਮੇਰੇ ਪੁੱਤਰਾਂ ਦਾ ਹੱਥ ਹੈ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇਹ ਨਹੀਂ ਦੱਸਿਆ ਵੀ 75 ਰੁਪਈਏ ਦਾ 74 ਰੁਪਈਏ ਦਾ ਯੂਨਿਟ ਅਸੀਂ ਪਿਛਲੀਆਂ ਗਰਮੀਆਂ 'ਚ ਵੇਚਦੇ ਰਹੇ, ਅਤੇ ਇਸ ਵਾਰੀ 100 ਤੋਂ ਉੱਤੇ ਚਲੇ ਜਾਣਾ। ਅੱਛਾ, ਇਹ ਪੂਰੀ ਦੁਨੀਆ 'ਚ ਵੀ ਇੰਝ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਸੋਲਰ ਲਾਇਆ ਅਤੇ ਉਹਦੀ ਜਿਹੜੀ ਬਿਜਲੀ ਪੈਦਾ ਕਰਦੇ ਹੋ, ਮਸਲਾ ਅਗਰ ਦਿਨ ਦੇ ਟਾਈਮ ਜਦੋਂ ਧੁੱਪ ਜ਼ਿਆਦਾ ਹੁੰਦੀ ਹੈ ਉਦੋਂ ਬਿਜਲੀ ਵਾਫਰ ਪੈਦਾ ਹੁੰਦੀ ਹੈ। ਮਸਲਾ ਅਗਰ ਤੁਸੀਂ ਇਸਤੇਮਾਲ 50 ਯੂਨਿਟ ਕਰ ਰਹੇ ਹੋ ਔਰ ਤੁਸੀਂ ਪ੍ਰੋਡਿਊਸ ਜਿਹੜੀ ਉਹ 100 ਯੂਨਿਟ ਕਰ ਰਹੇ ਹੋ, ਤਾਂ 50 ਯੂਨਿਟ ਵਾਪਸ ਵਾਪਡਾ ਪਾਕਿਸਤਾਨ 'ਚ ਵਾਪਡਾ, ਜਿੱਥੇ ਵੀ ਜਿਹੜਾ ਮਹਿਕਮਾ ਉਹਨੂੰ ਵਾਪਸ ਜਾਂਦੇ ਨੇ। ਅਤੇ ਰਾਤ ਨੂੰ ਜਦੋਂ ਤੁਸੀਂ ਸੂਰਜ ਤੋਂ ਇਸਤੇਮਾਲ ਨਹੀਂ ਕਰਦੇ, ਉਦੋਂ ਉਹ ਹੀ ਜਿਹੜੇ ਤੁਸੀਂ ਦਿਨ ਨੂੰ ਆਪ ਦਿੱਤੇ ਹੁੰਦੇ ਨੇ ਵਾਪਡਾ ਵਾਲਿਆਂ ਨੂੰ, ਉਹ ਤੁਸੀਂ ਇਸਤੇਮਾਲ ਕਰਦੇ ਹੋ, ਅਤੇ ਮਹੀਨੇ ਦੇ ਆਖਰ ਦੇ ਉੱਤੇ ਉਹ ਵੇਖ ਲੈਂਦੇ ਨੇ ਵੀ ਟੋਟਲ ਤੁਸੀਂ ਸੋਲਰ ਤੋਂ ਕਿੰਨੇ ਇਸਤੇਮਾਲ ਕੀਤੇ ਨੇ, ਅਤੇ ਟੋਟਲ ਤੁਸੀਂ ਉਹਨਾਂ ਨੂੰ ਕਿੰਨੇ ਦਿੱਤੇ ਨੇ, ਅਤੇ ਉਹਨਾਂ ਦੇ ਇਸਤੇਮਾਲ ਕਿੰਨੇ ਕੀਤੇ ਨੇ। ਅਤੇ ਬਿੱਲ ਇਸ ਵਜ੍ਹਾ ਤੋਂ ਤੁਹਾਡਾ ਤਕਰੀਬਨ ਨਹੀਂ ਆਉਂਦਾ, ਕੋਈ ਛੋਟਾ ਮੋਟਾ ਬਿੱਲ ਵੀ ਆਵੇ ਤਾਂ ਆਉਂਦਾ, ਕਿਉਂਕਿ ਤੁਸੀਂ ਦਿਨ ਦੇ ਵਿੱਚ ਸੋਲਰ ਜ਼ਿਆਦਾ ਪ੍ਰੋਡਿਊਸ ਕਰ ਲੈਂਦੇ ਹੋ, ਯੂਜ਼ ਘੱਟ ਕਰਦੇ ਹੋ। ਉਹ ਜਿਹੜਾ ਦਿਨੇ ਜ਼ਿਆਦਾ ਪ੍ਰੋਡਿਊਸ ਕੀਤੇ ਹੁੰਦੇ ਨੇ ਉਹ ਤੁਸੀਂ ਰਾਤ ਨੂੰ ਪ੍ਰੋਡਿਊਸ ਕਰ ਲੈਂਦੇ ਹੋ ਵਾਪਡਾ ਕੋਲੋਂ ਲੈ ਕੇ। ਅਤੇ ਬਹਰਹਾਲ ਕਹਿਣ ਦਾ ਮਤਲਬ ਮੇਰਾ ਇਹ ਹੈ ਤੁਹਾਨੂੰ ਕਿ ਉਹ ਜਿਹੜੀ ਬਿਜਲੀ ਹੈ ਨਾ, ਇਹ ਦਿੰਦੇ ਨੇ 75 ਰੁਪਈਏ, ਪਿਛਲੇ ਸਾਲ ਦਿੱਤੇ ਨੇ, ਹੁਣ ਤਾਂ 100 ਤੋਂ ਉੱਤੇ ਲੰਘ ਜਾਣਾ। ਅਤੇ ਆਵਾਮ ਕੋਲੋਂ ਲੈਂਦੇ ਸਨ 22 ਰੁਪਈਏ ਸੋਲਰ ਵਾਲਿਆਂ ਕੋਲ, ਹੁਣ ਆਉਂਦੇ ਨੇ ਅਸੀਂ ਆਵਾਮ ਕੋਲੋਂ 11 ਰੁਪਈਏ ਲੈਣੀ ਹੈ। ਮਤਲਬ ਆਪਣੀ 75 ਜਾਂ 100 ਰੁਪਈਏ ਵੇਚਣੀ, ਅਤੇ ਤੁਹਾਡੀ 22 ਰੁਪਈਆਂ ਦੀ ਨਹੀਂ ਲੈਣੀ, 11 ਦੀ ਲੈਣੀ। ਮੈਨੂੰ ਦੱਸੋ
ਵੀ ਇਹ ਜਿਹੜੀ ਬਿਜਲੀ ਇਹਦੇ 'ਚ ਤਾਕਤ ਘੱਟ ਹੈ ਜਿਹੜੀ ਆਵਾਮ ਦਿੰਦੀ ਹੈ। ਇਹਨੂੰ ਅਗਰ ਤਾਕਤ ਘੱਟ ਹੈ ਤਾਂ ਫਿਰ ਇੰਜ ਕਰੋ, ਵੈਸੇ ਤਾਂ ਚੌਧਰੀ ਨਿਜ਼ਾਮੁਦੀਨ ਸਾਹਿਬ ਸਾਰਿਆਂ ਨੂੰ ਕਰੰਟ ਲਾਉਂਦੇ ਨੇ, ਮੇਰਾ ਗੱਲ ਕਿਤੇ ਚੌਧਰੀ ਨਿਜ਼ਾਮੁਦੀਨ ਸਾਹਿਬ ਨੂੰ ਤਾਰਾਂ ਲਾ ਕੇ ਵਿਖਾਓ ਵੀ ਇਹ ਜਿਹੜੀ ਸੋਲਰ ਵਾਲੀ ਬਿਜਲੀ ਇਹ ਵੀ ਪੂਰਾ ਕਰੰਟ ਮਾਰਦੀ ਹੈ ਜਨਾਬ, ਜਿੰਨਾ ਤੁਸੀਂ ਮਾਰਦੇ ਹੋ ਨਾ ਲੋਕਾਂ ਨੂੰ ਕਰੰਟ, ਇਹ ਵੀ ਮਾਰਦੀ ਹੈ। ਜਾਂ ਫਿਰ ਸ਼ਬਾਜ਼ ਸ਼ਰੀਫ ਸਾਹਿਬ ਦੇ ਦੋਵੇਂ ਕੰਨਾਂ ਦੇ ਉੱਤੇ ਤਾਰਾਂ ਰੱਖ ਕੇ ਤੇ ਪਿੱਛੋਂ ਬਿਜਲੀ ਦਾ ਇੱਕ ਝਟਕਾ ਛੱਡੋ, ਇਹਨਾਂ ਨੂੰ ਪਤਾ ਲੱਗੇ ਕਿ ਬਈ ਇਹਦੇ 'ਚ ਵੀ ਓਨੀ ਜਾਨ ਹੈ ਇਸ ਬਿਜਲੀ 'ਚ ਵੀ ਜਿੰਨੀ ਦੂਸਰੀ ਹੈ। ਤੁਹਾਡੀ 75 'ਚ ਹੈ, ਹਾਂ ਤੁਹਾਡਾ ਕੁੱਤਾ ਆਪਣਾ ਟੋਮੀ ਅਤੇ ਸਾਡਾ ਕੁੱਤਾ ਜਿਹੜਾ ਕੁੱਤਾ, ਉਹ ਗੱਲ ਹੈ। ਅਤੇ ਜਨਾਬ ਇਹ ਤੁਸੀਂ ਆਪਣੀ ਬਿਜਲੀ 75 ਜਾਂ 100 ਰੁਪਈਏ ਰੱਖਣੀ ਹੈ ਯੂਨਿਟ, ਅਤੇ ਆਵਾਮ ਦੀ ਬਿਜਲੀ ਜਿਹੜੀ 22 ਰੁਪਈਏ ਲੈ ਰਹੇ ਸੋ ਉਹ ਵੀ ਨਜਾਇਜ਼ ਸੀ, ਹੁਣ 22 ਵਾਲੀ ਵੀ 11 ਰੁਪਈਏ ਕਰਨ ਡਏ ਹੋ। ਇਹ ਉਹਨਾਂ ਨੇ ਉੱਥੇ ਲੋਕਾਂ ਨੂੰ ਨਹੀਂ ਦੱਸਿਆ ਕਿ ਇਹ ਜਿਹੜੀ ਪੂਰਾ ਪਾਕਿਸਤਾਨ ਦੇ ਵਿੱਚ ਬਿਜਲੀ ਦੇ ਮਹਿਕਮੇ ਦੀ ਤਬਾਹੀ ਹੋਈ ਹੈ, ਮੈਂ ਅਤੇ ਮੇਰੇ ਪੁੱਤਰਾਂ ਨੇ ਕੀਤੀ ਹੈ। ਅਸੀਂ ਮਹਿੰਗੇ ਬਿਜਲੀ ਘਰ ਲਵਾਏ ਨੇ, ਔਰ ਉਹ ਮਹਿੰਗੇ ਇਸ ਲਈ ਲਵਾਏ ਨੇ ਕਿ ਉਹਨਾਂ 'ਚੋਂ ਕਿਕਬੈਕ ਖਾਧੇ ਨੇ ਅਸੀਂ, ਔਰ ਮੁਬੈਨਾ ਤੌਰ 'ਤੇ ਅਸੀਂ ਕਰਪਸ਼ਨ ਕੀਤੀ ਹੈ। ਹੁਣ ਪੂਰੇ ਪਾਕਿਸਤਾਨ ਉਹਦਾ ਵਕਤ ਪਿਆ, ਉੱਥੇ ਇਹ ਦੱਸਦੇ ਨੇ ਕਿ ਮਸਲਾ ਕੀ ਹੈ, ਲੇਕਿਨ ਇਹ ਨਹੀਂ ਦੱਸਦੇ ਕਿ ਉੱਥੇ ਜਿਹੜਾ ਨਾ ਜੀ ਅਸੀਂ ਇਹ ਮਸਲਾ ਕਰਾਉਣ ਵਾਲਾ ਕੌਣ ਹੈ। ਹੁਣ ਜ਼ਰਾ ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਸ਼ਬਾਜ਼ ਸ਼ਰੀਫ ਸਾਹਿਬ ਨੇ ਇਹ ਤਾਂ ਉਹਨਾਂ ਨੂੰ ਦੱਸ ਦਿੱਤਾ ਵੀ ਉੱਥੇ ਹੈ ਕੀ। ਹੁਣ ਜ਼ਰਾ ਸ਼ਬਾਜ਼ ਸ਼ਰੀਫ ਸਾਹਿਬ ਦੀ ਜਿਹੜੀ ਆਪਣੀ ਭਤੀਜੀ ਹੈ, ਉਹਨਾਂ ਦੀ ਜਿਹੜੀ ਵਜ਼ੀਰ ਇਤਲਾਤ है वो की कहती है, सुनो। बात ये है कि आपने ब्रांडेड कपड़े अगर आप ढूंढने निकले हैं 800 रुपए के, जो कि तो फिर अकल के खरीद से बाहर है। पाकिस्तान की जो सूरत हाल है, मईशत की जो सूरत हाल है, इकोनॉमी कहाँ बुरे तरीके से, नहीं ऐसे ना करो। अच्छा, जरा जाके डिजाइनर्स के और ये जो हमारे आउटलेट्स है ये कपड़ों वपड़ों वाले, लाइनें देखो। और our power sector is in shambles. I'm being very honest with you. Power theft in a massive fashion, and elitist culture, doles out and hands out being given to those who don't deserve it. Our revenue sector in tatters. What we receive annually, we lose at least 4 times that amount through leakages. And unless we plug these loopholes, we'll never be able to recover. ਸੁਣ ਲਿਆ ਜੇ, ਉਹ ਕਰਮਾਂ ਵਾਲੀ ਕਹਿੰਦੀ ਹੈ ਕਿ ਪਾਕਿਸਤਾਨ ਦੇ ਹਾਲਾਤ ਕੋਈ ਨਹੀਂ ਖਰਾਬ ਹੈਗੇ, ਪਾਕਿਸਤਾਨ ਦੀ ਮਈਸ਼ਤ ਉੱਤੇ ਜਾ ਰਹੀ ਹੈ। ਅਗਰ ਤੁਸੀਂ ਵੇਖਣੀ ਹੈ ਪਾਕਿਸਤਾਨ ਦੀ ਮਈਸ਼ਤ ਉੱਤੇ ਜਾ ਰਹੀ ਹੈ ਕਿ ਨਹੀਂ, ਤੇ ਬ੍ਰਾਂਡਾਂ ਵਾਲੇ ਸਕੂਲਾਂ ਆਪਣੇ ਜਿਹੜੇ ਸਟੋਰ ਨੇ ਉੱਥੇ ਜਾਓ, ਅੰਗਰੇਜ਼ੀ 'ਚ ਬ੍ਰਾਂਡ ਆਖਦੇ ਨੇ ਅਤੇ ਪੰਜਾਬੀ 'ਚ ਬ੍ਰਾਂਡ ਆਖਦੇ ਨੇ, ਇਸ ਲਈ ਅਸੀਂ ਬ੍ਰਾਂਡ ਹੀ ਆਖਾਂਗੇ। ਅਤੇ ਉਹ ਜਨਾਬੇ ਵਾਲਾ ਜਿਹੜਾ ਨਾ ਉਹ ਬ੍ਰਾਂਡਾਂ ਵਾਲੇ ਸਟੋਰਾਂ 'ਤੇ ਉਹਨਾਂ ਆਖਿਆ ਜਾਓ, ਅਤੇ ਉੱਥੇ ਜਾ ਕੇ ਵੇਖੋ ਕਿੰਨਾ ਰਸ਼ ਹੈ, ਅਤੇ ਪਾਕਿਸਤਾਨ ਦੀ ਮਈਸ਼ਤ ਤੇ ਉੱਤੇ ਜਾ ਰਹੀ ਹੈ। ਇਹ ਜਿਹੜੀ ਅਜ਼ਮਾ ਬੁਖਾਰੀ ਉਹਨੇ ਇਹ ਗੱਲ ਸ਼ਬਾਜ਼ ਸ਼ਰੀਫ ਸਾਹਿਬ ਨੂੰ ਸਾਊਦੀ ਅਰਬ ਜਾਂਦਿਆਂ ਕਿਉਂ ਨਹੀਂ ਦੱਸੀ? ਉਹ ਉੱਥੇ ਪੂਰੀ ਦੁਨੀਆ ਦੇ ਸਾਹਮਣੇ ਰੋਂਦੇ ਫਿਰਦੇ ਨੇ, ਜਿਨ੍ਹਾਂ ਕੋਲੋਂ ਇਨਵੈਸਟਮੈਂਟ ਲੈਣੀ ਹੈ ਉਹਨਾਂ ਨੂੰ ਦੱਸਦੇ ਫਿਰਦੇ ਨੇ ਵੀ ਪਾਕਿਸਤਾਨ ਦਾ ਹਾਲ ਕੋਈ ਨਹੀਂ। ਦੱਸੋ ਜੇ ਉਹਨਾਂ ਨੂੰ ਇਹ ਦੱਸਣਗੇ ਵੀ ਪਾਕਿਸਤਾਨ ਦਾ ਇਹਨਾਂ ਦਾ ਹਾਲ ਤਾਂ ਉਹੀ ਹੈ ਕਿ ਉਹ ਕੋਈ ਮੁੰਡੇ ਦਾ ਰਿਸ਼ਤਾ ਮੰਗਣ ਗਏ ਨਾ, ਅਤੇ ਉੱਥੇ ਉਹਨਾਂ ਪੁੱਛਿਆ ਕਿ ਹਾਂਜੀ ਮੁੰਡਾ ਕੋਈ ਹੋਰ ਜੀ ਕੋਈ ਐਸੀ ਸ਼ਿਕਾਇਤ ਮੁੰਡੇ 'ਚ? ਉਹਨਾਂ ਕਹਿੰਦੇ ਨਹੀਂ, ਸ਼ਿਕਾਇਤ ਤਾਂ ਮੁੰਡੇ 'ਚ ਕੋਈ ਨਹੀਂ ਹੈ, ਮੁੰਡਾ ਬਸ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਦਿਨੇ, ਅਤੇ ਰਾਤ ਨੂੰ 4-5 ਬੋਤਲਾਂ ਪੀ ਲੈਂਦਾ। ਉਹ ਘਰ ਵਾਲੇ ਸਿੱਧੇ ਹੋ ਕੇ ਬੈਠੇ, ਉਹਨਾਂ ਕਿਹਾ ਵੀ ਅੱਛਾ, ਉਹਨਾਂ ਕਿਹਾ ਹੋਰ ਕੋਈ ਇਸ ਤੋਂ ਇਲਾਵਾ ਜੀ ਕੋਈ ਮਸਲਾ? ਉਹਨਾਂ ਕਿਹਾ ਨਹੀਂ ਇਸ ਤੋਂ ਇਲਾਵਾ ਕੋਈ ਜ਼ਿਆਦਾ ਮਸਲਾ ਨਹੀਂ ਹੈ, ਬਸ ਕੋਈ ਜਿਹੜਾ ਨਾ ਉਹਨੇ ਕੋਈ 3-4 ਵਿਆਹ ਕੀਤੇ ਨੇ ਪਹਿਲਾਂ, ਬਸ ਜ਼ਿਆਦਾ ਨਹੀਂ, ਇੰਨਾ ਕੀ ਮਸਲਾ ਹੈ। ਉਹਨਾਂ ਕਿਹਾ ਅੱਛਾ। ਫਿਰ ਉਹਨਾਂ ਨੇ ਔਖਾ ਘੁੱਟ ਭਰ ਕੇ ਪੁੱਛਿਆ ਵੀ ਅੱਛਾ ਜੀ ਕੋਈ ਹੋਰ ਰੌਲਾ? ਉਹਨੇ ਕਿਹਾ ਨਹੀਂ ਹੋਰ ਰੌਲਾ ਕੋਈ ਨਹੀਂ ਹੈ, ਜਿੱਦਣ ਉਦਾਸ ਹੋ ਜੇ ਜੂਆ ਸ਼ੂਆ ਖੇਡ ਲੈਂਦਾ, ਅਤੇ ਉਹ ਪਿਛਲੇ ਮਹੀਨੇ ਸਾਡੀ ਇੱਕ ਪੈਲੀ ਹਾਰ ਗਿਆ ਸੀ, ਜ਼ਮੀਨ ਦਾ ਕਿੱਲਾ ਹਾਰ ਗਿਆ ਸੀ, ਅਤੇ ਉਸ ਤੋਂ ਪਿਛਲੇ ਮਹੀਨੇ ਬੌਲ ਦਾ ਹਾਰ ਗਿਆ ਸੀ, ਬਸ ਜ਼ਿਆਦਾ ਕੋਈ ਨਹੀਂ। ਉਹਨਾਂ ਕਿਹਾ ਅੱਛਾ। ਅਤੇ ਉਹਨਾਂ ਕਿਹਾ ਹੋਰ ਤਾਂ ਨਹੀਂ ਜੀ ਕੋਈ ਮਸਲਾ? ਉਹਨਾਂ ਕਿਹਾ ਨਹੀਂ ਕਿਸ ਦਿਨ ਨੀਂਦ ਨਾ ਆਵੇ ਤਾਂ ਫਿਰ ਜ਼ਰਾ ਨਸ਼ਾ ਨੁਸ਼ਾ ਕਰ ਲੈਂਦਾ, ਹੀਰੋਇਨ ਦੀ ਪੁੜੀ ਜਿਹੜੀ ਉਹ ਸੰਗ ਲੈਂਦਾ, ਅਤੇ ਬਸ ਇੰਨਾ ਕੀ ਕੰਮ ਹੈ, ਅਤੇ ਹੋਰ ਕੋਈ ਜ਼ਿਆਦਾ ਕੁਝ ਨਹੀਂ ਕਰਦਾ। ਅਤੇ ਇਹ ਸ਼ਬਾਜ਼ ਸ਼ਰੀਫ ਸਾਹਿਬ ਦਾ ਵੀ ਹਾਲ ਇਹੀ ਹੈ ਵੀ ਉੱਥੇ ਸਰਮਾਇਆਕਾਰੀ ਲੈਣ ਗਏ ਸਨ, ਅਤੇ ਉੱਥੇ ਉਹਨਾਂ ਨੂੰ ਦੱਸਦੇ ਨੇ ਵੀ ਲੁੱਟੇ ਗਏ, ਮਰ ਗਏ ਅਸੀਂ, ਸਾਡੇ ਤੇ ਪੱਲੇ ਕੁਛ ਨਹੀਂ। ਇਹ ਨਹੀਂ ਦੱਸਦੇ ਵੀ ਇਹ ਪੱਲੇ ਸਾਰਾ ਉਜਾੜਾ ਕਿਹਨੇ ਪਾਇਆ, ਲੇਕਿਨ ਇਹ ਦੱਸਦੇ ਨੇ ਹੁਣ ਉਸ ਤੋਂ ਬਾਅਦ ਸਰਮਾਇਆਕਾਰੀ ਕਿਹਨੇ ਕਰਨੀ ਉਹ ਹਿਸਾਬ ਲਾ ਲਓ। ਅੱਛਾ ਜੀ, ਹਨੀਫ ਅਬਾਸੀ ਸਾਹਿਬ ਅਤੇ ਕੁੱਕੜ ਸਾਹਿਬ, ਮਾਜ਼ਰਤ ਕਾਕੜ ਸਾਹਿਬ ਜਿਹੜੇ ਨੇ ਉਹ ਲੜ ਪਏ ਨੇ ਮੈਰੀਅਟ ਹੋਟਲ ਦੇ ਵਿੱਚ ਇਸਲਾਮਾਬਾਦ ਦੇ ਵਿੱਚ। ਹਨੀਫ ਅਬਾਸੀ ਸਾਹਿਬ ਨੇ ਉੱਥੇ ਕਿਹਾ ਕਿ ਮੈਂ ਟੈਲੀਵਿਜ਼ਨ 'ਤੇ ਕਹਿ ਕੇ ਆਇਆ ਔਰ ਕਸਮ ਚੁੱਕਦਾ ਕਿ ਜਿਹੜੀ ਗੰਦਮ ਇੰਪੋਰਟ ਕੀਤੀ ਅਤੇ ਹੁਣ ਕਿਸਾਨ ਜ਼ਲੀਲ ਹੋ ਰਹੇ ਨੇ, ਇਹਦੇ ਵਿੱਚੋਂ ਤੁਸੀਂ ਮਾਲ ਖਾਧਾ। ਕਾਕੜ ਸਾਹਿਬ ਉਹਨਾਂ ਆਖਿਆ ਮੇਰਾ ਮੂੰਹ ਨਾ ਖਲਵਾਓ, ਜੇ ਮੈਂ ਫਾਰਮ 45 ਅਤੇ ਫਾਰਮ 47 ਦੀ ਗੱਲ ਕਰ ਦਿੱਤੀ ਅਤੇ ਤੁਹਾਡੇ ਸਮੇਤ ਤੁਹਾਡੇ ਕਿਸੇ ਲੀਡਰ ਨੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਾ। ਅਤੇ ਇਹ ਤੁਸੀਂ ਵੇਖੋ ਵੀ ਹੋਟਲ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਤਾਨੇ ਦੇਣ ਡਏ ਨੇ, ਅਤੇ ਦੋਵੇਂ ਟਾਊਟ ਨੇ, ਚੌਧਰੀ ਨਿਜ਼ਾਮਦੀਨ ਨੇ ਮੀਨ ਨੂਨ ਵਾਲੇ ਵੀ ਅਤੇ ਕਾਕੜ ਸਾਹਿਬ ਵੀ। ਅਤੇ ਉਹ ਜਾਲੀ MNA ਫਾਰਮ 47 'ਤੇ ਨੇ, ਅਤੇ ਕਾਕੜ ਸਾਹਿਬ ਜਾਲੀ ਸੈਨੇਟਰ ਨੇ ਫਾਰਮ 47 'ਤੇ, ਅਤੇ ਜਾਲੀ MNA ਅਤੇ ਜਾਲੀ ਸੈਨੇਟਰ ਇੱਕ ਦੂਜੇ ਨੂੰ ਫਸਦੇ ਫਿਰਦੇ ਨੇ, ਅਤੇ ਇਹਨਾਂ ਦੇ ਪਿੱਛੇ ਜਿਹੜੇ ਰਸਾਗੀਰ ਨੇ ਉਹ ਚੌਧਰੀ ਨਿਜ਼ਾਮਦੀਨ ਸਾਹਿਬ ਹੀ ਨੇ।
ਤੇ ਵੇਖੋ ਹੁਣ ਇੱਕ ਦੂਜੇ ਨੂੰ ਤਾਨੇ ਦਿੰਦੇ ਨੇ, ਤਾਂ ਆਉਂਦੇ ਨੇ ਜਦੋਂ ਚੋਰ ਲੜ ਪੈਣ ਤਾਂ ਫਿਰ ਜਿਹੜਾ ਚੋਰੀ ਦਾ ਮਾਲ ਹੁੰਦਾ ਫਿਰ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਮਾਲ ਸੀ, ਇਹ ਚੋਰ ਹੁਣ ਲੜ ਪਏ ਨੇ ਇੱਕ ਦੂਜੇ ਦੇ ਨਾਲ। ਤੇ ਇਹਨਾਂ ਜੋ ਕਿਸਾਨ ਦੀ ਬਦਦੁਆ ਲਈ ਹੈ ਵੀ ਗੰਦਮ ਜਿਹੜੀ ਨਹੀਂ ਸੀ ਚਾਹੀਦੀ ਪਾਕਿਸਤਾਨ ਦੇ ਵਿੱਚ 46 ਲੱਖ ਮੈਟਰਿਕ ਟਨ ਹੈ ਸੀ, ਇਹਨਾਂ 34 ਲੱਖ ਮੈਟਰਿਕ ਟਨ ਹੋਰ ਮੰਗਵਾ ਲਈ, ਤੇ ਹੁਣ ਇਹਨਾਂ ਕੋਲ ਥਾਂ ਨਹੀਂ ਹੈਗਾ ਕਿਸਾਨ ਕੋ ਖਰੀਦਣ ਦਾ, ਕਿਸਾਨ ਨੂੰ ਤਬਾਹ ਕਰਕੇ ਮਾਰ ਦਿੱਤਾ। ਅੱਛਾ ਜੀ, ਤੀਸਰੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਕਿ ਹਕੂਮਤ ਨੇ ਇਹ ਜਿਹੜਾ ਤੁਸੀਂ ਟਵੀਟ ਕਰਦੇ ਹੋ ਤੇ ਸੋਸ਼ਲ ਮੀਡੀਆ, ਇਹਦੇ 'ਤੇ ਕੰਟਰੋਲ ਕਰਨ ਵਾਸਤੇ ਨਾ ਜਨਾਬ ਆਲੀ ਇੱਕ ਨਵੀਂ ਸਾਈਬਰ ਕ੍ਰਾਈਮ ਏਜੰਸੀ ਬਣਾ ਦਿੱਤੀ ਹੈ। ਹਾਂਜੀ, ਚੌਧਰੀ ਨਿਜ਼ਾਮਦੀਨ ਨੇ ਹਕੂਮਤ ਨੇ ਕੀ ਬਣਾਉਣੀ ਹੈ, ਹਕੂਮਤ ਵਿਚਾਰੀ ਦੇ ਪੱਲੇ ਕੀ ਹੈ। ਉਹਨਾਂ ਕਿਹਾ ਜੀ ਕਿ ਹੁਣ ਉਹਦਾ ਜਿਹੜਾ ਸਰਬਰਾਹ ਹੋਏਗਾ ਨਾ ਏਜੰਸੀ ਦਾ, ਉਹਦੇ ਕੋਲ ਵੀ IG ਜਿੰਨੇ ਇਖਤਿਆਰਾਤ ਹੋਣਗੇ, ਤੇ ਜਿਹੜਾ ਵਿਚਾਰਾ ਗਰੀਬ ਟਵੀਟ ਕਰੇਗਾ ਉਹਨੂੰ ਚੁੱਕ ਲੈਣਗੇ। ਕੱਲ੍ਹ ਪਰਸੋਂ ਹੀ ਸਾਡੇ ਜਿਹੜੇ ਚੀਫ ਆਫ ਆਰਮੀ ਸਟਾਫ ਸਨ ਉਹ ਦੱਸਦੇ ਸਨ ਵੀ ਆਇਨ ਦੇ ਆਰਟੀਕਲ 19 ਦੇ ਵਿੱਚ ਜਿੱਥੇ ਆਜ਼ਾਦੀ ਇਜ਼ਹਾਰੇ ਰਾਏ ਦੀ ਇਜਾਜ਼ਤ ਹੈ, ਉਹਦੇ ਵਿੱਚ ਹਦੂਦੋ ਕਯੂਦ ਵੀ ਨੇ, ਤੇ ਜਿਹੜੇ ਹਦੂਦੋ ਕਯੂਦ ਕ੍ਰਾਸ ਕਰ ਰਹੇ ਨੇ ਅਸੀਂ ਉਹਨਾਂ ਨੂੰ ਸਿੱਧਾ ਕਰਨੇ ਤੇ ਉਹਨਾਂ ਨਾਲ ਇੰਝ ਹੀ ਕਰਦੇ ਰਹਾਂਗੇ, ਤੇ ਸਾਨੂੰ ਕੋਈ ਨਾ ਦੱਸੇ ਕਿ ਆਇਨ ਕੀ ਹੈ, ਅਸੀਂ ਬਿਲਕੁਲ ਆਇਨ ਦੇ ਮੁਤਾਬਕ ਕੰਮ ਕਰ ਰਹੇ। ਇਹ ਵੀ ਜਨਾਬ ਤੁਸੀਂ ਆਇਨ ਦੇ ਮੁਤਾਬਕ ਹੀ ਕੰਮ ਕੀਤਾ ਹੈ। ਇਹਨਾਂ ਨੇ ਐਕਟ ਨਵਾਂ ਜਾਰੀ ਕਰ ਦਿੱਤਾ ਹੈ ਜੀ, ਆਰਡੀਨੈਂਸ। ਹੁਣ ਇਹ ਜਿਹੜੀ ਸਾਈਬਰ ਕ੍ਰਾਈਮ ਦੀ ਤਹਿਕੀਕਾਤ ਹੈ ਉਹ ਨਵੀਂ ਏਜੰਸੀ ਕਰੇਗੀ, ਪਹਿਲੇ FIA ਕਰਦੀ ਸੀ। ਇਹ ਤਰੀਕਾ ਸਾਰਾ ਉਹੀ ਹੈ, ਟਵਿੱਟਰ ਨੂੰ ਬੰਦ ਕਰ ਦਿੱਤਾ ਹੈ, ਤੇ ਹੁਣ ਇਹ ਪਾਕਿਸਤਾਨੀ ਨੌਜਵਾਨਾਂ ਤੇ ਪਾਕਿਸਤਾਨੀ ਬਜ਼ੁਰਗਾਂ ਤੇ ਪਾਕਿਸਤਾਨੀ ਮਾਵਾਂ ਭੈਣਾਂ ਬੱਚੀਆਂ ਦੇ ਉੱਤੇ ਹੁਣ ਇਹ ਕਤਗਨਾ ਲਾਉਣਗੇ ਤੇ ਉਹਨਾਂ ਨੂੰ ਚੁੱਕ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਲਈ ਆਪਣੀਆਂ ਆਈਡੀਆ ਜਿਹੜੀਆਂ ਨੇ ਨਾ, ਉਹ ਜਿਹੜਾ ਵੀ ਕੰਮ ਤੁਸੀਂ ਕਰਨਾ ਹੈ ਨਾ, ਜਿਹੜੀ ਗੱਲਬਾਤ ਕਰਨੀ, ਕੋਸ਼ਿਸ਼ ਕਰਿਆ ਕਰਨੀ ਵੀ ID ਅੱਗੇ ਪਿੱਛੇ ਕਰ ਲੈਣੀ ਆਪਣੀ ਤਸਵੀਰ ਤੇ ਆਪਣਾ ਨਾਂ, ਤਾਂ ਕਿ ਜਿਹੜਾ ਨਾ ਇਹ ਸਿੱਧਾ ਤੁਹਾਡੇ ਵਾਲੇ ਪਾਸੇ ਨਾ ਆ ਸਕਣ। ਬਹਰਹਾਲ ਇਹ ਜਿਹੜੀ ਇਹ ਚੱਲਣ ਨਹੀਂ ਮੈਨੂੰ ਲੱਗਦੀ ਇਹ ਥੋੜ੍ਹੇ ਦਿਨਾਂ 'ਚ ਕਿਸੇ ਨਾ ਕਿਸੇ ਅਦਾਲਤ ਦੇ ਵਿੱਚ ਚੈਲੰਜ ਹੋ ਕੇ ਅੱਲਾ ਦੇ ਫਜ਼ਲ ਨਾਲ ਇਹ ਫਾਰਿਗ ਹੋ ਜਾਏਗੀ ਏਜੰਸੀ। ਲੇਕਿਨ ਬਹਰਹਾਲ ਇਹਨਾਂ ਬਣਾਈ ਹੈ ਲੋਕਾਂ ਨੂੰ ਹੁਣ ਜਿਹੜਾ ਕੱਸ ਵੱਲ ਕੱਢਣ ਵਾਸਤੇ, ਲੋਕਾਂ ਨੂੰ ਕਿ ਲੋਕਾਂ ਨੂੰ ਹੋਰ ਜ਼ਰਾ ਡਰਾਈਏ ਤੇ ਕੋਈ ਗੱਲ ਨਾ ਕਰ ਸਕੇ। ਮਸਲਨ ਕਿਹੋ ਜਿਹੀ ਗੱਲ, ਜਿਵੇਂ ਅੱਜ ਔਰ ਕੱਲ੍ਹ ਵੀ ਇਹੀ ਗੱਲ ਹੋਈ ਸੀ ਕਿ ਜੀ ਸੋਸ਼ਲ ਮੀਡੀਆ ਝੂਠ ਮਾਰਦਾ। ਹੁਣ ਦੇਖੋ ਜਿਹੜਾ ਮੇਨ ਮੀਡੀਆ ਉਹ ਤੇ ਗੱਲ ਨਹੀਂ ਦੱਸੇਗਾ। ਹੁਣ ਖਾਦ ਦੇ ਵਿੱਚ 250 ਅਰਬ ਦੀ ਨਵੀਂ ਕਰਪਸ਼ਨ ਮੁਬੈਨਾ ਤੌਰ 'ਤੇ ਸਾਹਮਣੇ ਆਈ ਹੈ। ਉਹ ਲੋਕ ਜਿਹੜੀ ਹਕੂਮਤ ਕੋਲੋਂ ਗੈਸ ਵੀ ਸਸਤੀ ਲੈਂਦੇ ਨੇ ਕਿ ਅੱਗੋਂ ਸਬਸਿਡੀ ਦੇਣੀ ਕਿਸਾਨ ਨੂੰ, ਤੇ ਉਹ ਵੀ ਨਹੀਂ ਦਿੰਦੇ। 30 ਅਰਬ ਹਕੂਮਤ ਕੋਲੋਂ ਸਬਸਿਡੀ ਵੀ ਲੈ ਲਈ, ਹੋਰ ਕਿ ਕੀਮਤਾਂ ਕਿਸਾਨ ਦੀਆਂ ਘੱਟ ਕਰਨੀਆਂ ਨੇ, ਤੇ ਕਿਸਾਨ ਦੀ ਜੇਬ 'ਚੋਂ 250 ਅਰਬ ਰੁਪਈਆ ਜਿਹੜਾ ਨਾ 250 ਅਰਬ 250 ਅਰਬ ਅਜ਼ਾਫੀ ਕੱਢ ਲਏ ਨੇ। ਨਾਲ ਉਹਦੀ ਹੁਣ ਕਣਕ ਨਹੀਂ ਖਰੀਦਣ ਡਏ, ਉਹਨੂੰ ਹਰ ਪਾਸਿਓਂ ਮਾਰ ਦਿੱਤਾ। ਹੁਣ ਜਦੋਂ ਅਸੀਂ ਵੱਡੀਆਂ ਜਿਹੜੀਆਂ ਕੰਪਨੀਆਂ 5-6 ਜਣਾ ਫਰਾਡ ਕੀਤਾ, ਉਹਨਾਂ ਦਾ ਮਾਰਕੀਟ 'ਚ ਹਿੱਸਾ ਵੇਖਨੇ ਤੇ 51% ਹਿੱਸਾ ਫੌਜੀ ਫਰਟੀਲਾਈਜ਼ਰ ਦਾ, FFC ਫੌਜੀ ਫਰਟੀਲਾਈਜ਼ਰ, FFC ਸੋਨਾ ਯੂਰੀਆ, ਚੇਤੇ ਕਰੋ DAP ਤੇ ਸੋਨਾ ਯੂਰੀਆ ਦੋਵਾਂ ਨੂੰ ਅਗਰ ਦੇਖੀਏ ਨਾ ਤੇ 51% ਦੋਵਾਂ ਖਾਦਾਂ ਦੇ ਵਿੱਚ ਮਾਰਕੀਟ ਸ਼ੇਅਰ, ਮਾਰਕੀਟ 'ਚ ਹਿੱਸਾ FFC ਦਾ ਹੈ। ਇਹਦਾ ਮਤਲਬ 250 ਅਰਬ ਦੇ ਵਿੱਚ ਵੀ 51% ਉਹਨਾਂ ਦਾ ਹੀ ਹੈ, ਮਤਲਬ 125 ਤੋਂ 130 ਅਰਬ ਰੁਪਈਆ ਜਿਹੜਾ FFC ਕੋਲ ਹੀ ਗਿਆ ਮੁਬੈਨਾ ਤੌਰ 'ਤੇ। ਤੇ ਹੁਣ ਤੁਸੀਂ ਆਪ ਵੇਖ ਲਓ ਵੀ ਚੌਧਰੀ ਨਿਜ਼ਾਮਦੀਨ ਸਾਹਿਬ ਹਰ ਪਾਸੇ ਹੀ ਹੱਥ ਫੇਰੀ ਆਉਂਦੇ ਨੇ ਤੇ ਹਰ ਪਾਸੇ ਹੀ ਸਫਾਈ ਹੁੰਝਾ ਕਰੀ ਆ ਰਹੇ ਨੇ, ਤੇ ਕਿਸਾਨ ਮਾਰਿਆ ਜਾ ਰਿਹਾ। ਜਿਹੜੇ ਟਾਊਟ ਜਿੱਥੇ ਵੀ ਤੁਹਾਨੂੰ ਲੜਦੇ ਨਜ਼ਰ ਆਉਣਗੇ ਬਟੇਰੇ ਨੇ, ਇਹ ਕੁੱਕੜ ਨੇ, ਇਹ ਕਾਕੜ ਨਹੀਂ, ਇਹ ਕੁੱਕੜ ਨੇ। ਇਹ ਜਿਹੜੇ ਮੈਂ ਕੋਈ ਉਹਨਾਂ ਦੀ ਜ਼ਾਤ ਨੂੰ ਨਹੀਂ ਕੋਈ ਗਲਤ ਤਰੀਕੇ ਨਾਲ ਕਹਿ ਰਿਹਾ, ਮੈਂ ਇਹਨਾਂ ਨੂੰ ਤਸ਼ਬੀਹ ਦੇ ਰਿਹਾ ਜੋ ਇਹਨਾਂ ਦੀ ਸਿਆਸੀ ਹਸੀਅਤ ਹੈ। ਤੇ ਇਹ ਕੁੱਕੜ ਲੜਨ ਡਏ ਨੇ, ਤੇ ਕੁੱਕੜ ਲੜਾਉਣ ਵਾਲਾ ਪਿੱਛੇ ਜਿਹੜਾ ਉਹ ਚੌਧਰੀ ਨਿਜ਼ਾਮਦੀਨ ਨੇ। ਬਟੇਰੇ ਲੜਦੇ ਨੇ ਤੇ ਬਟੇਰੇ ਲੜਾਉਣ ਵਾਲਾ ਜਿਹੜਾ ਅਸਲ ਦੇ ਵਿੱਚ ਪਿੱਛੇ ਹੈ ਨਾ ਚੌਧਰੀ ਨਿਜ਼ਾਮਦੀਨ ਨੇ, ਤੇ ਉਹਨੇ ਕੰਮ ਪਾਇਆ। ਤੇ ਅਗਲੀ ਖਬਰ ਜਿਹੜੀ ਉਹ ਤੁਹਾਨੂੰ ਇੱਕ ਹੋਰ ਦਿਆਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਹਿੰਦੁਸਤਾਨ ਦੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਕਿ ਜੀ ਮੋਦੀ ਸਾਹਿਬ ਜਿਹੜੇ ਨਾ ਉਹਨਾਂ ਕੰਮ ਚੁੱਕ ਕੇ ਰੱਖਿਆ ਇਸ ਵੇਲੇ ਹਿੰਦੁਸਤਾਨ। ਉਹਨਾਂ ਲਾਠੀ ਚੁੱਕੀ ਹੈ, ਉਹ ਮੁਸਲਮਾਨਾਂ ਨੂੰ ਸਾਰਿਆਂ ਨੂੰ 20% ਆਬਾਦੀ ਮੁਸਲਮਾਨਾਂ ਦੀ, ਉਹਨਾਂ ਨੂੰ ਉਹ ਕੁਛ ਬੈਠੀਏ ਆਖ ਦਿੰਦੇ ਨੇ, ਬਰੂਨੀ ਏਜੰਟ ਆਖ ਦਿੰਦੇ ਨੇ, ਤੇ ਕਹਿੰਦੇ ਨੇ ਇਹਨਾਂ ਨੂੰ ਇੱਥੋਂ ਕੱਢਣਾ ਹੈ। ਤੇ ਹੁਣ ਉਹ ਪਾਕਿਸਤਾਨ ਦੇ ਮਗਰ ਪੈ ਗਏ ਨੇ, ਰੋਜ਼ ਪਾਕਿਸਤਾਨ ਦਾ ਨਾਂ ਲੈਂਦੇ ਨੇ। ਪਾਕਿਸਤਾਨ ਦੇ ਉੱਤੇ ਪਹਿਲਾਂ ਉਹਨਾਂ ਨੇ, ਤੁਹਾਨੂੰ ਪਤਾ ਹੀ ਹੈ ਵੀ ਕ੍ਰਿਸਚੀਅਨਜ਼, ਸਿੱਖ, ਮੁਸਲਮਾਨ ਸਾਰਿਆਂ ਦੇ ਪਿੱਛੇ ਟੰਬਾ ਚੁੱਕਿਆ ਮੋਦੀ ਸਾਹਿਬ ਨੇ। ਹੁਣ ਉਹ ਪਾਕਿਸਤਾਨ ਦੇ ਪਿੱਛੇ ਚੜ੍ਹ ਗਏ ਨੇ, ਪਾਕਿਸਤਾਨ ਦਾ ਨਾਂ ਲੈ ਕੇ ਵੋਟ ਲੈਣ ਡੇ ਨੇ। ਤੇ ਇੱਥੋਂ ਮੈਨੂੰ ਨਜ਼ਰ ਆਉਂਦਾ ਵੀ ਮੋਦੀ ਸਾਹਿਬ ਨੇ ਅੱਗ ਹੋਰ ਲਾਉਣੀ, ਤੇ ਇਸ ਅੱਗ 'ਚ ਉਹਨਾਂ ਦਾ ਦਿਲ ਹੈ ਵੀ ਸਾਰਾ ਕੁਝ ਹੀ ਸੜ ਜਾਏ, ਇਹੋ ਜਿਹੀ ਅੱਗ ਲਾਉਣ ਵੀ ਪੂਰਾ ਖਿੱਤਾ ਹੀ ਸੜ ਜਾਏ। ਮੈਂ ਹਿੰਦੁਸਤਾਨ ਵਾਲਿਆਂ ਦੇ ਕੋਲੋਂ ਰਿਕੁਐਸਟ ਕਰਾਂਗਾ ਵੀ ਇਹੋ ਜਿਹੇ ਪਾਗਲ ਬੰਦੇ ਨੂੰ ਜੇ ਤੁਸੀਂ ਵੋਟ ਦੇ ਦਿੱਤੇ, ਤੇ ਇਹ ਬੰਦੇ ਨੇ ਤਾਂ ਕੋਈ ਨਾ ਕੋਈ ਅਖੀਰੇ ਇਹ ਬੰਦੇ ਨੇ ਕਿਤੇ ਹਿਟਲਰ ਵਾਲੇ ਕੰਮ ਨਾ ਕਰ ਜਾਏ ਬੰਦਾ ਜੋ ਉਹਨੇ ਕੀਤੇ ਸਨ। ਇਸ ਲਈ ਕੋਈ ਆਪਣੇ ਵਾਲੇ ਪਾਸਿਓਂ ਕੋਈ ਇਹੋ ਜਿਹਾ ਬੰਦਾ ਚੁਣੋ ਜਿਹੜਾ ਤੁਹਾਡੇ ਮੁਲਕ ਨੂੰ ਵੀ ਇਕੱਠਾ ਰੱਖੇ ਤੇ ਪੂਰੇ ਖਿੱਤੇ ਦੇ ਉੱਤੇ ਉਹਦੇ ਕੋਈ ਮੁਸਬਤ ਅਸਰਾਤ ਹੋਣ। ਜੇ ਮੋਦੀ ਜਿੱਤ ਗਿਆ ਤਾਂ ਯਕੀਨ ਕਰੋ ਪਾਕਿਸਤਾਨ ਨੂੰ ਤਾਂ ਚਲੋ ਜੋ ਕੋਈ ਨੁਕਸਾਨ ਹੋਣਾ ਜਾਂ ਨਹੀਂ ਹੋਣਾ ਉਹ ਪਾਕਿਸਤਾਨ ਤੇ ਸਾਂਭ ਲਏਗਾ, ਨੁਕਸਾਨ ਨੂੰ ਪਹਿਲਾਂ ਵੀ ਸਾਂਭ ਲਿਆ ਸੀ। ਅਸਲ ਦੇ ਵਿੱਚ ਸੋਚੋ ਵੀ ਤੁਹਾਡੇ ਨਾਲ ਇਹਨੇ ਕੀ ਕਰਨਾ ਹੈ। ਇਸ ਲਈ ਮੈਂ ਉਮੀਦ ਕਰਦਾ ਵੀ ਹਿੰਦੁਸਤਾਨ ਵਾਲੇ ਇਸ ਵਾਰੀ, ਮੈਨੂੰ ਲੱਗਦਾ ਨਹੀਂ ਵੈਸੇ ਵੀ ਅਕਲ ਕਰਨ, ਲੱਗਦਾ ਮੈਨੂੰ ਇਹੀ ਹੈ ਵੀ ਹਿੰਦੁਸਤਾਨ ਨੂੰ ਬੜੇ ਦਬਾ ਕੇ ਉਹਨਾਂ ਵੋਟਾਂ ਪਾਉਣੀਆਂ ਨੇ, ਕਿਉਂਕਿ ਹਿੰਦੁਸਤਾਨ 'ਚ ਇਸ ਵੇਲੇ ਇੱਕ ਨਫ਼ਰਤ ਦੀ ਲਹਿਰ ਚੱਲੀ ਹੈ, ਅਕਲੀਅਤਾਂ ਨਾਲ ਨਫ਼ਰਤ ਦੀ। ਤੇ ਜਿਹੜੀ ਹਿੰਦੂ ਮੈਜੋਰਿਟੀ ਹੈ ਉਹ ਚਾਹੁੰਦੀ ਹੈ ਵੀ ਅਕਲੀਅਤਾਂ ਨਾਲ ਨਫ਼ਰਤ ਕੀਤੀ ਜਾਵੇ, ਤੇ ਉਹਨਾਂ ਤੁੰਨ ਕੇ ਵੋਟ ਪਾਉਣੇ ਨੇ ਮੋਦੀ ਨੂੰ। ਇਹ ਮੇਰਾ ਤਜਜ਼ੀਆ ਹੈ ਕਿ ਮੋਦੀ ਨੇ ਭਾਰੀ ਵੋਟਾਂ ਦੇ ਨਾਲ ਜਿੱਤਣਾ ਹੈ, ਇਹ ਮੇਰਾ ਤਜਜ਼ੀਆ। ਲੇਕਿਨ ਹੋਣਾ ਇਹ ਨਹੀਂ ਚਾਹੀਦਾ।
ਮੋਦੀ ਨੂੰ ਹਰਾਉਣਾ ਚਾਹੀਦਾ ਹਰ ਸੂਰਤ, ਔਰ ਅਗਰ ਮੋਦੀ ਹਾਰੇ ਤੇ ਤਾਦੀ ਉੱਥੇ ਕੋਈ ਸਾਡੇ ਵਾਲੇ ਪਾਸਿਓਂ ਤਾਂ ਨਹੀਂ ਜਿਹੜਾ ਬਣਾਉਣਾ ਵਜ਼ੀਰ ਆਜ਼ਮ ਆਪਣਾ ਹੀ ਬਣਾਉਣਾ, ਕੋਈ ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾਓ, ਪਰ ਇਹੋ ਜਿਹੇ ਬੇਵਕੂਫ ਬੰਦੇ ਨਾ ਬਣਾਓ ਜਿਹੜਾ ਪੂਰੇ ਇਸ ਇਲਾਕੇ ਨੂੰ ਅੱਗ ਲਾ ਕੇ ਤੇ ਉਹਨੂੰ ਬਾਲਣਾ ਚਾਹੁੰਦਾ ਉਹਦੇ ਵਿੱਚ। ਅੱਛਾ ਜੀ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਸਾਡੇ ਕੋਲ ਇਹ ਹੈ ਕਿ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਬੰਦਿਆਲ ਸਾਹਿਬ ਨੂੰ ਖਤ ਲਿਖਿਆ ਸੀ। ਜਦੋਂ ਬੰਦਿਆਲ ਸਾਹਿਬ ਚੀਫ ਜਸਟਿਸ ਸਨ ਉਦੋਂ ਕੋਈ 55,000 ਕੇਸ ਸਨ ਸੁਪਰੀਮ ਕੋਰਟ 'ਚ ਪੈਂਡਿੰਗ, 53 ਤੋਂ 55,000, ਠੀਕ ਹੈ ਜੀ, 53,000 ਤੋਂ 55,000। ਤੇ ਉਹਨਾਂ ਬੰਦਿਆਲ ਸਾਹਿਬ ਨੂੰ ਕੀਤਾ ਸੀ ਵੀ ਜੀ ਤੁਸੀਂ ਬੜੀ ਬਦਿਆਨਤੀ ਕਰ ਰਹੇ ਹੋ ਤੇ ਤੁਸੀਂ ਵੇਖੋ ਵੀ ਇਹ ਜੱਜ ਨਹੀਂ ਨਵੇਂ ਰੱਖ ਰਹੇ ਤੁਸੀਂ, ਅਗਰ ਤੁਸੀਂ ਜੱਜ ਨਵੇਂ ਰੱਖੋ ਤੇ ਇਹ ਜਿਹੜਾ 55,000 ਦਾ ਬੈਕਲਾਗ ਹੈ ਇਹ ਜਿਹੜਾ ਨਾ ਉਹ ਮੇਰਾ ਮਤਲਬ ਹੈ ਕਿ ਇਹਨੂੰ ਕਵਰ ਕਰੀਏ ਤੇ ਫੈਸਲੇ ਸੁਣਾਈਏ। ਨਵੇਂ ਦਾ ਮਤਲਬ ਹੈ ਕਿ ਜਿਹੜੀਆਂ ਸੀਟਾਂ ਨੇ ਨਾ ਪੂਰੀਆਂ ਸੁਪਰੀਮ ਕੋਰਟ ਦੇ ਵਿੱਚ ਉਹ ਪੂਰੀਆਂ ਨਹੀਂ ਕਰ ਰਹੇ, ਖਾਲੀ ਛੱਡੀਆਂ ਨੇ। ਹੁਣ ਜਦੋਂ ਦੇ ਕਾਜ਼ੀ ਫਾਇਜ਼ ਈਸਾ ਸਾਹਿਬ ਚੀਫ ਜਸਟਿਸ ਬਣੇ ਨੇ ਉਦੋਂ ਦੀਆਂ ਖਾਲੀ ਨੇ ਸੀਟਾਂ, ਤੇ ਮੁਕੱਦਮੇ 55,000 ਦੀ ਬਜਾਏ ਹੋ ਗਏ ਨੇ 57,000 ਹੁਣ, ਤੇ ਕਾਜ਼ੀ ਸਾਹਿਬ ਆਰਾਮ ਨਾਲ ਬਾਂਸਰੀ ਵਜਾ ਰਹੇ ਨੇ ਤੇ ਚੈਨ ਦੀ ਨੀਂਦ ਸੁੱਤੇ ਨੇ, ਤੇ ਨਾ ਉਹ ਜੱਜ ਪੂਰੇ ਕਰ ਰਹੇ ਨੇ ਕਿਉਂਕਿ ਉਹਨਾਂ ਆਪਣੀ ਮਰਜ਼ੀ ਦੇ ਜੱਜ ਜਿਹੜੇ ਨੇ ਉਹ ਲਾਉਣੇ ਨੇ। ਤੇ ਹੁਣ ਸੁਣਨ 'ਚ ਆ ਰਿਹਾ, ਇਸ ਖਬਰ ਨੂੰ ਕਿਸੇ ਵੇਲੇ ਕਵਰ ਕਰਾਂਗੇ ਤੁਹਾਡੇ ਸਾਹਮਣੇ, ਸੁਣਨ 'ਚ ਆ ਰਿਹਾ ਵੀ ਨਵੇਂ ਜੱਜ ਲਾਉਣ ਦਾ ਤਰੀਕਾਕਾਰ ਵੀ ਕਾਜ਼ੀ ਸਾਹਿਬ ਬਦਲ ਰਹੇ ਨੇ ਤੇ ਆਪਣੀ ਮਰਜ਼ੀ ਦੇ ਹੁਣ ਨਵੇਂ ਜੱਜ ਲਾਉਣਾ ਚਾਹੁੰਦੇ ਨੇ। ਅੱਗੇ ਸੀਨੀਅਰ ਮੋਸਟ ਜੱਜ ਜਿਹੜਾ ਉਹ ਜੱਜ ਬਣ ਜਾਂਦਾ ਸੀ, ਮੀਨ ਹਾਈ ਕੋਰਟ ਦਾ ਸੀਨੀਅਰ ਮੋਸਟ ਉੱਤੇ ਸੁਪਰੀਮ ਕੋਰਟ ਚਲਾ ਜਾਂਦਾ ਸੀ। ਇਸੇ ਤਰੀਕੇ ਨਾਲ ਹਾਈ ਕੋਰਟ ਦਾ ਚੀਫ ਜਸਟਿਸ ਵੀ ਸੀਨੀਅਰ ਮੋਸਟ ਬੰਦਾ ਹੀ ਹਾਈ ਕੋਰਟ ਦੇ ਵਿੱਚੋਂ ਲੱਗਦਾ ਸੀ। ਹੁਣ ਇਹਨਾਂ ਨੇ ਇਹ ਤਬਦੀਲੀ ਕਰਾ ਰਹੇ ਨੇ ਤਾਂ ਕਿ ਆਪਣੀ ਮਰਜ਼ੀ ਦੇ ਬੰਦੇ ਥੱਲੇ ਵੀ ਲਾਉਣ ਤੇ ਉੱਤੇ ਵੀ ਲਾਉਣ, ਤਾਂ ਕਿ ਜਿਹੜਾ ਕੰਟਰੋਲ ਰਵੇ ਸਾਰੇ ਦਾ ਸਾਰਾ ਕੰਮ। ਇਹ ਕਰਤੂਤ ਕਰਨ ਡਏ ਨੇ। ਇਸੇ ਵਜ੍ਹਾ ਤੋਂ ਇਹਨਾਂ ਨੇ ਜਸਟਿਸ ਆਮਿਰ ਫਾਰੂਕ ਸਾਹਿਬ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚੋਂ ਸੀਨੀਅਰ ਹੋਣ ਦੇ ਬਾਵਜੂਦ ਸੁਪਰੀਮ ਕੋਰਟ 'ਚ ਨਹੀਂ ਲੈ ਕੇ ਗਏ। ਇਹ ਪਹਿਲਾਂ ਕ੍ਰਾਈਟੀਰੀਆ ਚੇਂਜ ਕਰਨਗੇ, ਕ੍ਰਾਈਟੀਰੀਆ ਚੇਂਜ ਕਰਕੇ ਫਿਰ ਉਹਨਾਂ ਨੂੰ ਸੁਪਰੀਮ ਕੋਰਟ 'ਚ ਲੈ ਜਾਣਗੇ ਤੇ ਥੱਲੇ ਹਾਈ ਕੋਰਟ ਦਾ ਚੀਫ ਜਸਟਿਸ ਜਿਹੜਾ ਫਿਰ ਕੋਈ ਹੱਥ ਦਾ ਬੰਦਾ ਬਣਾਉਣਗੇ, ਕਿਉਂਕਿ ਉਹਨਾਂ 6 ਜੱਜਾਂ ਦੇ ਵਿੱਚੋਂ ਤੇ ਕਿਸੇ ਨਹੀਂ ਬਣਾਉਣ ਲੱਗੇ। ਇਹ ਮਾਮਲਾ ਜੀ ਹੁਣ ਤੱਕ ਲਓ। ਹੁਣ ਮੈਨੂੰ ਦਿਓ ਇਜਾਜ਼ਤ, ਕਿਉਂਕਿ ਵੀਲੌਗ ਫਿਰ ਲੰਮਾ ਹੋ ਜਾਂਦਾ ਤੇ ਫਿਰ ਕੁੰਜਣਾ ਵੀ ਉਹਨੂੰ ਹੁੰਦਾ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।